ਬਿਸਮਿल्लाहिर्रहमानिर्रहीम ਤੇ अस्सलाम वालेकुम। 11 ਜਨਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 43। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਸੰਘਣੀਆਂ, ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਕਰੀਏ ਕਰਾਚੀ ਤੋਂ, ਕਿਉਂਕਿ ਕਰਾਚੀ ਦੇ ਵਿੱਚ ਇਸ ਵੇਲੇ ਟੋਪੀ ਡਰਾਮਾ ਹੋ ਰਿਹਾ ਪੂਰੇ ਦਾ ਪੂਰਾ ਸਿੰਧ ਗਵਰਨਮੈਂਟ ਦਾ ਨਾਂ ਅੱਗੇ ਕਰਕੇ। ਉਹ ਆਂਦੇ ਨਾ, ਰੋਂਦੀ ਯਾਰਾਂ ਨੂੰ ਲੈ ਲੈ ਨਾਂ ਭਰਾਵਾਂ ਦੇ। ਉਹੀ ਕੰਮ ਇਸ ਵੇਲੇ ਜਰਨੈਲ ਤੇ ਸੈਕਟਰ ਕਮਾਂਡਰ ਕਰਨ ਡਏ ਨੇ ਕਿ ਅੱਗੇ ਉਹਨਾਂ ਨੇ ਸਿੰਧ ਗਵਰਨਮੈਂਟ ਨੂੰ ਡਾਇਆ ਮਤਲਬ ਅੱਗੇ ਕੀਤਾ ਹੈ, ਅਤੇ ਪਿਛਲੇ ਪਾਸਿਓਂ ਸਾਰੀਆਂ ਕਾਰਵਾਈਆਂ ਆਪ ਪਾ ਰਹੇ ਨੇ ਜਿਵੇਂ ਪੰਜਾਬ ਦੇ ਵਿੱਚ ਪਾ ਰਹੇ ਸਨ। ਚੇਤੇ ਕਰੋ, ਜੇ ਇਸ ਵੇਲੇ ਸੁਹੇਲ ਅਫਰੀਦੀ ਸਾਹਿਬ ਪੰਜਾਬ ਗਏ ਸਨ ਅਤੇ ਉੱਥੇ ਕਿੱਡਾ ਗੰਦ ਮਾਰਿਆ ਸੀ। ਹੁਣ ਸਾਨੂੰ ਇਹ ਦੱਸਦੇ ਇਹੀ ਨੇ DGISPR ਸਾਹਿਬ ਜਿਸ ਵੇਲੇ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਅਸੀਂ ਜਨਾਬ ਫੈਡਰੇਸ਼ਨ ਹੈ ਅਤੇ ਅਸੀਂ ਫੈਡਰੇਸ਼ਨ ਨੂੰ ਜੋੜ ਕੇ ਰੱਖਿਆ ਹੈ ਅਤੇ ਅਸੀਂ ਵਾਹਿਦ ਅਦਾਰਾ ਹੈ ਜਿਹੜਾ ਮੁਲਕ ਦੀ ਜਿਹੜੀ ਹੈ ਉਹ ਫੈਡਰੇਸ਼ਨ ਦੀ ਜ਼ਮਾਨਤ ਹੈ। ਲੇਕਿਨ ਗੌਰ ਕਰੋ ਕਿ ਇਸੇ ਅਦਾਰੇ ਦੇ ਜਿਹੜੇ ਉੱਥੇ ਬ੍ਰਿਗੇਡੀਅਰ ਸਾਹਿਬ ਸੈਕਟਰ ਕਮਾਂਡਰ ਨੇ, ਅਤੇ ਉੱਤੇ ਜ਼ਾਹਿਰ ਹੈ ਹੁਕਮ ਤਾਂ ਬੜਾ ਉੱਤੋਂ ਆਉਂਦਾ ਹੈ ਨਾ, ਬ੍ਰਿਗੇਡੀਅਰ ਸਾਹਿਬ ਨੇ ਤਾਂ ਉੱਥੇ ਇੰਪਲੀਮੈਂਟ ਕਰਨਾ ਹੈ ਸੈਕਟਰ ਕਮਾਂਡਰ ਨੇ। ਇਹ ਸੋਚੋ ਕਿ ਖੈਬਰ ਪਖਤੂਨਖਵਾ ਦਾ ਇੱਕ ਪਸ਼ਤੂਨ ਜਿਹੜਾ ਚੀਫ ਮਿਨਿਸਟਰ ਕਰਾਚੀ ਦੇ ਵਿੱਚ ਗਿਆ ਹੋਇਆ ਅਤੇ ਉਹਦੇ ਨਾਲ ਇਹ ਕੀ ਸਲੂਕ ਕਰਦੇ ਨੇ। ਪਹਿਲਾਂ ਉਹਦੇ ਨਾਲ ਪੰਜਾਬ 'ਚ ਕੀ ਸਲੂਕ ਕੀਤਾ। ਇਹ ਬੜਾ ਮਾਸ਼ਾਅੱਲਾ ਸੋਹਣਾ ਲੈਂਟਰ ਪਾ ਰਹੇ ਨੇ ਇਹ ਫਾਊਂਡੇਸ਼ਨ ਵਾਸਤੇ, ਆਪਣੀ ਫੈਡਰੇਸ਼ਨ ਵਾਸਤੇ। ਇਹ ਜਿੰਨਾ ਕੁ ਫੈਡਰੇਸ਼ਨ ਨੂੰ ਇਹ ਤਗੜਾ ਕਰ ਰਹੇ ਨੇ, ਮੈਂ ਆਨਾ ਇਹ ਤੇ ਬੀਮ ਪਾਉਣ ਡਏ ਨੇ, ਉਹਦੇ ਵਿੱਚ ਕੰਕਰੀਟ ਪਾ ਰਹੇ ਨੇ, ਸਰੀਆ ਪਾ ਰਹੇ ਨੇ, ਮਾਸ਼ਾਅੱਲਾ ਜਿਹੜੀਆਂ ਕਰਤੂਤਾਂ ਕਰ ਰਹੇ ਨੇ। ਲੇਕਿਨ ਬਾਅਦ ਇਹ ਨਹੀਂ ਆਉਣਗੇ। ਨਾ ਅਸੀਂ ਅਯੂਬ ਖਾਨ ਦੇ ਜ਼ਮਾਨੇ 'ਚ ਆਏ, ਨਾ ਯਾਹਿਆ ਖਾਨ ਦੇ ਜ਼ਮਾਨੇ 'ਚ ਆਏ, ਨਾ ਅਸੀਂ ਜ਼ਿਆਉਲ ਹੱਕ ਦੇ ਜ਼ਮਾਨੇ 'ਚ ਆਏ। ਭਾਵੇਂ ਪਾਕਿਸਤਾਨ ਅਸੀਂ ਤੋੜ ਛੱਡਿਆ, ਲੇਕਿਨ ਬਾਅਦ ਅਸੀਂ ਨਹੀਂ ਆਏ, ਅਤੇ ਨਾ ਹੁਣ ਅਸੀਂ ਗਾਂ ਹੀ ਬਾਜ਼ ਆਉਣਾ। ਇਹ ਇਕੱਲਾ ਮੈਂ ਨਹੀਂ ਆਖਣ ਡਿਆ, ਇਹ ਹੁਣ ਸਾਰੀ ਆਵਾਮ ਆਖਣ ਡਈ ਹੈ, ਅਤੇ ਹਰ ਬੰਦਾ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਮਝਦੇ ਨੇ ਕਿ ਅਸਲ ਗੇਮ ਕੀ ਹੈ। ਸੁਹੇਲ ਅਫਰੀਦੀ ਸਾਹਿਬ ਜਿਸ ਵੇਲੇ ਕਰਾਚੀ ਏਅਰਪੋਰਟ 'ਤੇ ਪਹੁੰਚੇ ਅਤੇ ਉਹਨਾਂ ਦੇ ਉੱਥੇ ਅੱਪਣ 'ਤੇ ਚੇਤਾ ਕਰੋ ਉਹਨਾਂ ਨੂੰ ਟੋਪੀ ਪਵਾਈ ਗਈ ਸੀ। ਉਹ ਟੋਪੀ ਪਾਈ ਸੀ ਜਾ ਕੇ ਸਈਦ ਗਨੀ ਸਾਹਿਬ ਨੇ। ਅਸਾਂ ਵੀ ਤਾਰੀਫ ਕੀਤੀ, ਤੁਸੀਂ ਵੀ ਕੀਤੀ, ਔਰ ਨਾਲ ਸਿੰਧੀ ਅਜਰਕ ਵੀ ਉਹਨਾਂ ਦੇ ਗਲ 'ਚ ਪਾਈ। ਲੇਕਿਨ ਇੱਕੋ ਦਿਨ ਲੰਘਿਆ, ਆਵਾਮ ਜਿਸ ਤਰੀਕੇ ਨਾਲ ਕਰਾਚੀ ਬਾਹਰ ਨਿਕਲੀ, ਬਸ ਜਨਰਲ ਸਾਹਿਬ ਜਿਹੜੇ ਸਨ ਉਹਨਾਂ ਦੀ ਖੁਆਇਸ਼ ਜਿਹੜੀ ਸੀ ਕਿ ਸ਼ਾਇਦ ਆਵਾਮ ਉੱਥੇ ਨਾ ਨਿਕਲੇ ਜਾਂ ਕੋਈ ਹੋਰ ਪ੍ਰੋਗਰਾਮ ਹੋਏਗਾ। ਸ਼ੈਤਾਨੀ ਦਿਮਾਗ ਨੇ ਕਈ ਦੇ ਕਈ ਪ੍ਰੋਗਰਾਮ ਬਣਾਉਂਦੇ ਨੇ। ਬਹਰਹਾਲ ਉਹ ਪ੍ਰੋਗਰਾਮ ਪੂਰਾ ਨਾ ਹੋਇਆ ਅਤੇ ਉਹਨਾਂ ਕਿਹਾ ਜੀ ਇਹਦੇ 'ਤੇ ਢੱਕਣ ਦਿਓ ਇਸ ਕੰਮ ਦੇ ਉੱਤੇ। ਇਹ ਤਾਂ ਬਿਲਕੁਲ ਭਾਪ ਬਹੁਤੀ ਨਿਕਲਣੀ ਸ਼ੁਰੂ ਹੋ ਗਈ। ਸੁਹੇਲ ਅਫਰੀਦੀ ਸਾਹਿਬ ਨੇ ਇੱਕ ਦਿਨ ਕਰਾਚੀ ਗੁਜ਼ਾਰਿਆ, ਅਗਲੇ ਦਿਨ ਜ਼ਾਹਿਰ ਇੱਕ ਦਿਨ ਪਹੁੰਚੇ, ਉਹ ਦਿਨ ਉਹਨਾਂ ਦਾ ਕਰਾਚੀ ਸੀ, ਜਿਸ ਵੇਲੇ ਪਹੁੰਚੇ ਹੀ ਸ਼ਾਮੀ ਸਨ। ਅਗਲੇ ਦਿਨ ਉਹ ਜ਼ਾਹਿਰ ਉੱਧਰ ਗਏ ਹੈਦਰਾਬਾਦ ਤੋਂ ਜਿਸ ਵੇਲੇ ਵਾਪਸ ਰਾਤੀ ਉਹਨਾਂ ਨੇ ਪਹੁੰਚਣਾ ਸੀ ਕੋਈ 10-11 ਵਜੇ, ਤਾਂ ਕਰਾਚੀ ਜਿਸ ਵੇਲੇ ਇੰਟਰ ਹੋਣ ਲੱਗੇ ਤਾਂ ਉਸ ਤੋਂ ਚਰੋਕਣਾ ਹੀ ਪਹਿਲਾਂ ਸਾਰੇ ਰਾਹ ਬੰਦ ਕਰ ਛੱਡੇ। ਉਹ ਇੱਕ ਹਾਈਵੇ 'ਤੇ ਜਾਂਦੇ ਸਨ ਅਤੇ ਉਹ ਬੰਦ, ਮੋਟਰਵੇ 'ਤੇ ਜਾਂਦੇ ਸਨ ਅਤੇ ਉਹ ਬੰਦ, ਕਿਸੇ ਹੋਰ ਪਾਸੇ ਜਾਂਦੇ ਸਨ ਅਤੇ ਉਹ ਬੰਦ। ਬਹਰਹਾਲ ਸਵੇਰ ਦੇ 7 ਵਜੇ ਅਗਲੇ ਦਿਨ ਮਤਲਬ ਅੱਜ ਇਤਵਾਰ ਦੇ ਸਵੇਰ 7 ਵਜੇ ਉਹ ਪਹੁੰਚ ਸਕੇ। ਜਲਸੇ ਦੀ ਇਜਾਜ਼ਤ ਪਹਿਲਾਂ ਦੇ ਛੱਡੀ ਸੀ। ਹੁਣ ਖਬਰਾਂ ਇਹ ਆਉਣ ਡਈਆਂ ਨੇ ਕਿ ਉੱਥੋਂ ਵਰਕਰਾਂ ਨੂੰ ਵੀ ਕਿਤੇ ਨਾ ਕਿਤੇ ਕੋਈ ਥੋੜ੍ਹੇ ਬਹੁਤੇ ਨਹੀਂ, ਲੇਕਿਨ ਥੋੜ੍ਹੇ ਵਰਕਰ ਵੀ ਉੱਥੇ ਅਰੈਸਟ ਕੀਤੇ ਨੇ, ਵਕੀਲ ਵੀ ਕੋਈ ਅਰੈਸਟ ਕੀਤੇ ਨੇ। ਲੇਕਿਨ ਆਵਾਮ ਬਾਜ਼ ਨਹੀਂ ਆਉਣ ਡਈ, ਆਵਾਮ ਨਿਕਲ ਰਹੀ ਹੈ। ਔਰ ਕਰਾਚੀ ਦੀ ਆਵਾਮ ਜਿਹੜੀ ਹੈ ਉਹ ਏਡੀ ਛੇਤੀ ਜਿਹੜੀ ਹੈ ਉਹ ਹਿੰਮਤ ਵੀ ਨਹੀਂ ਹਾਰਦੀ। ਕਰਾਚੀ ਵਾਲਿਆਂ ਨੇ ਉਹ ਆਂਦੇ ਨਾ, ਪੀਂਘਾਂ ਝੂਟਣ ਨੂੰ ਸਭਨਾਂ ਦਾ ਦਿਲ ਕਰਦਾ, ਪਰ ਉਮਰਾਂ ਨਾਲ ਹਲਾਰੇ ਚੰਗੇ ਲੱਗਦੇ ਨੇ। ਕਰਾਚੀ ਵਾਲਿਆਂ ਨੇ ਬੜੇ ਹਲਾਰੇ ਵੇਖੇ ਨੇ। ਇਹ ਉਹਨਾਂ ਲਈ ਨਵਾਂ ਕੰਮ ਨਹੀਂ, ਨਾ ਹੀ ਚੌਧਰੀ ਨਿਜ਼ਾਮਦੀਨ ਦਾ, ਅਤੇ ਨਾ ਹੀ ਜੋ ਕੁਛ ਉੱਥੇ ਹੋਣ ਡਿਆ ਉਹ ਪਹਿਲੀ ਵਾਰੀ ਵੇਖਣ ਡਏ ਨੇ। ਮੈਨੂੰ ਤਾਂ ਉਮੀਦ ਪੂਰੀ ਹੈ ਵੀ ਕਰਾਚੀ ਵਾਲੇ ਅੱਪਣਗੇ, ਲੇਕਿਨ ਸਿੰਧ ਗਵਰਨਮੈਂਟ ਦਾ ਮੂੰਹ ਵੀ ਕਾਲਾ ਕਰ ਛੱਡਿਆ। ਕੀਤਾ ਸਾਡੇ ਜਰਨੈਲਾਂ ਨਹੀਂ ਹੈ। ਜੋ ਉਹਨਾਂ ਨੇ ਪੰਜਾਬ ਗਵਰਨਮੈਂਟ ਦੇ ਕੋਲ ਉੱਥੇ ਮਰੀਮ ਨਵਾਜ਼ ਕੋਲੋਂ ਕਰਵਾਇਆ ਅਤੇ ਉਹਨਾਂ ਦੇ ਮਿਨਿਸਟਰਾਂ ਕੋਲੋਂ ਕਰਵਾਇਆ, ਹੁਣ ਉਹੀ ਕੰਮ ਉਹ ਸਿੰਧ 'ਚ ਕਰਵਾਉਣ ਡਏ ਨੇ। ਫਰਕ ਸਿਰਫ ਇੰਨਾ ਹੈ ਕਿ ਸਿੰਧ ਗਵਰਨਮੈਂਟ ਵਾਲੇ ਜਿਹੜੇ ਨੇ ਉਹ ਸਿਆਣੇ ਨੇ ਪੰਜਾਬ ਵਾਲਿਆਂ ਤੋਂ। ਉਹ ਆਪਣਾ ਮੂੰਹ ਉਸ ਤਰੀਕੇ ਨਾਲ ਅੱਗੇ ਨਹੀਂ ਦੇਣ ਡਏ। ਮੀਨ ਨਾਸਰ ਅਲੀ ਸ਼ਾਹ ਹੋਵੇ, ਸਈਦ ਗਨੀ ਹੋਵੇ ਜਾਂ ਦੂਸਰੇ ਲੋਕ ਹੋਣ, ਉਹ ਮੂੰਹ ਭਰ ਕੇ ਇਹ ਸਟੇਟਮੈਂਟਾਂ ਨਹੀਂ ਦੇ ਰਹੇ ਅਤੇ ਆਵਾਮ ਦੇ ਕੋਲੋਂ ਗਾਲਮੰਦਾ ਨਹੀਂ ਸੁਣ ਰਹੇ ਵਾਪਸ। ਕਿਉਂਕਿ ਪੰਜਾਬ ਵਾਲਿਆਂ ਨੇ ਤਾਂ ਮੂੰਹ ਭਰ ਕੇ, ਚੇਤੇ ਕਰੋ ਉਹ ਅਜ਼ਮਾ ਬੁਖਾਰੀ ਤੇ ਵਿਚਾਰੀ ਵੈਸੇ ਹੀ, ਉਹਨੂੰ ਤਾਂ ਲੜਾਈ ਦਾ ਬਹਾਨਾ ਚਾਹੀਦਾ। ਇਹ ਉਹ ਮਾਈਆਂ ਨਹੀਂ ਹੁੰਦੀਆਂ ਜਿਹੜੀਆਂ ਕੋਈ ਵਿੱਚੋਂ ਜਾਂਦੀਆਂ ਨੇ ਤੰਦੂਰ 'ਤੇ ਰੋਟੀ ਲਾਉਣ ਵਾਸਤੇ, ਅਤੇ ਅਸਲ ਦੇ ਵਿੱਚ ਉਹਨਾਂ ਰੋਟੀ ਨਹੀਂ ਲਵਾਉਣੀ ਹੁੰਦੀ ਜਾਂ ਲਾਉਣੀ ਹੁੰਦੀ, ਉਹਨਾਂ ਲੜਾਈ ਲੜਨੀ ਹੁੰਦੀ ਕਿਸੇ ਨਾਲ। ਅਜ਼ਮਾ ਬੁਖਾਰੀ ਸਵੇਰੇ ਸਵੇਰੇ ਜਦੋਂ ਘਰੋਂ ਨਿਕਲਦੀ ਹੈ ਅਤੇ ਉਹ ਬੀਬੀ ਨੇ ਕਿਸੇ ਨਾ ਕਿਸੇ ਨਾਲ ਲੜਾਈ ਲੜਨੀ ਹੈ, ਅਤੇ ਜੇ ਬਾਹਰ ਨਾਕਾਮ ਹੋ ਜਾਏ ਸਾਰਾ ਦਿਨ, ਕੋਈ ਦਿਨ ਫੋਕਾ ਵੀ ਜਾ ਸਕਦਾ, ਕੋਈ ਬੰਦਾ ਅੱਗੋਂ ਭਾਰ ਨਾ ਚੁੱਕੇ। ਕਿਉਂਕਿ ਹੁਣ ਅਜ਼ਮਾ ਬੁਖਾਰੀ ਸਾਹਿਬਾਂ ਨੂੰ ਜਦੋਂ ਕੋਈ ਲੋਕ ਵੇਖਦੇ ਨੇ ਤਾਂ ਉਹ ਇੰਝ ਹੀ ਹੈ ਵੀ ਜਿਵੇਂ ਕੋਈ ਲੜਾਕਾ ਤਿਆਰਾ ਆ ਰਿਹਾ, ਦੁਨੀਆ ਛੱਡ ਕੇ ਪਰਾਂ ਹੋ ਜਾਂਦੀ। ਅਤੇ ਮੇਰਾ ਮਤਲਬ ਹੈ ਕਿ ਕੋਈ ਬੰਦਾ ਜਿਹੜਾ ਉਹ ਆ ਕੇ ਉਹਨਾਂ ਦੇ ਨਾਲ ਆਡਾ ਹੀ ਨਹੀਂ ਲੈਂਦਾ ਵੀ ਚਲੋ ਛੱਡੋ ਇਸ ਗੱਲ ਨੂੰ, ਮੈਂ ਲੜਾਈ ਲੜ ਕੇ ਕੀ ਕਰਨਾ। ਲੇਕਿਨ
ਅਗਰ ਦਿਨ ਫੋਕਾ ਚਲੇ ਜਾਏ ਤਾਂ ਫਿਰ ਘਰ ਉਹਨਾਂ ਦੇ ਮੀਆਂ ਦੀ ਮੇਰਾ ਖਿਆਲ ਖੈਰ ਨਹੀਂ ਹੁੰਦੀ ਹੋਣੀ। ਆਖਰੀ ਬੰਬਾਰੀ ਲੋਡ ਤੇ ਕੀਤਾ ਹੁੰਦਾ ਉਹਨਾਂ ਅਸਲਾ, ਜ਼ਾਹਿਰ ਹੈ ਜਿਸ ਤਰ੍ਹਾਂ ਜਹਾਜ਼ ਦੇ ਵਿੱਚ ਮਜ਼ਾਇਲ ਸ਼ਦਾਇਲ ਲੋਡ ਹੁੰਦੇ ਨੇ। ਅਜ਼ਮਾ ਬੁਖਾਰੀ ਸਾਹਿਬਾ ਨੇ ਵੀ ਆਪਣੇ ਉਹ ਜਿਹੜੇ ਮੇਰਾ ਮਤਲਬ ਹੈ ਕਿ ਗਾਲਮੰਦਾ ਜਿਹੜਾ ਉਹਨਾਂ ਨੇ ਕਰਨਾ ਹੈ ਉਹ ਸਾਰੀ ਲੋਡਿੰਗ ਤੇ ਕੀਤੀ ਹੁੰਦੀ ਹੈ ਗਾਲਾਂ ਦੀ। ਉਹ ਫਿਰ ਕਿਤੇ ਤੇ ਉਹਨਾਂ ਨੇ ਉਹ ਅਸਲਾ ਖਾਲੀ ਕਰਨਾ ਤੇ ਰਾਤ ਨੂੰ ਨੀਂਦ ਆਏਗੀ, ਵਰਨਾ ਤੇ ਦਿਮਾਗ ਫਟ ਜਾਏਗਾ ਇੰਨੇ ਗੁੱਸੇ ਦੇ ਨਾਲ। ਉਹ ਫਿਰ ਜਿਹੜੀ ਉਹਦੀ ਅਨਲੋਡਿੰਗ ਹੈ ਲੋਡਿੰਗ ਹੈ ਉਹ ਘਰ ਹੀ ਜਿਹੜੀ ਹੈ ਉਹ ਜਾ ਕੇ ਫਿਰ ਮੇਰਾ ਖਿਆਲ ਮੀਆਂ ਦੇ ਉੱਤੇ ਕਰਦੇ ਹੋਣੇ ਨੇ, ਜਾਂ ਕੋਈ ਹੋਰ ਕਾਬੂ ਆ ਜਾਂਦਾ ਹੋਣਾ ਜ਼ਾਹਿਰ, ਕੋਈ ਭੈਣ ਭਰਾ ਜਿਹੜਾ ਆਪਣਾ ਖਾਨਦਾਨ ਦੇ ਵਿੱਚੋਂ ਕੋਈ ਬੱਚਾ ਕਾਬੂ ਆ ਜਾਂਦਾ ਹੋਏਗਾ, ਕੋਈ ਮੁਲਾਜ਼ਮ ਕਾਬੂ ਆ ਜਾਂਦਾ ਹੋਏਗਾ, ਕੋਈ ਭੈਣ ਭਰਾ ਕਾਬੂ ਆ ਜਾਂਦਾ ਹੋਏਗਾ। ਬਹਰਹਾਲ ਇੱਥੇ ਹੁਣ ਸਿੰਧ ਦੇ ਵਿੱਚ ਜਿਹੜੀ ਹੈ ਉਹ ਵਜ਼ੀਰ ਸਿਆਣੇ ਨੇ, ਉਹ ਅੱਗੇ ਆ ਕੇ ਇਹੋ ਜਿਹੀ ਘਟੀਆ ਹਰਕਤ ਨਹੀਂ ਕਰ ਰਹੇ। ਬਿਆਨ ਹਜੇ ਤੱਕ ਅੱਗੋਂ ਕੁਝ ਹੋਵੇ ਤਾਂ ਸਾਨੂੰ ਨਹੀਂ ਪਤਾ। ਇਹ ਦੁਪਹਿਰੇ 1-1:30 ਵਜੇ ਤੱਕ ਹਜੇ ਤੱਕ ਇਹੋ ਜਿਹਾ ਕੋਈ ਬਿਆਨ ਗੰਦਾ, ਜਿਹੋ ਜਿਹੇ ਬਿਆਨ ਉੱਥੇ ਨੂਨ ਲੀਗ ਵਾਲਿਆਂ ਨੇ ਦਿੱਤੇ ਉਹ ਪੀਪਲਸ ਪਾਰਟੀ ਨਹੀਂ ਦੇਣ ਡਈ। ਲੇਕਿਨ ਚੌਧਰੀ ਨਿਜ਼ਾਮਦੀਨ ਦਾ ਜਿਹੜਾ ਪੂਰਾ ਸਿਸਟਮ ਹੈ ਪੁਲਿਸ ਦੇ ਕੋਲੋਂ ਜਿਹੜਾ ਉਹ ਗੰਦਾ ਕੰਮ ਕਰਾਉਂਦੇ ਨੇ, ਉਹ ਬਿਲਕੁਲ ਭਰਪੂਰ ਤਰੀਕੇ ਨਾਲ ਉਸੇ ਤਰੀਕੇ ਨਾਲ ਕਰ ਰਹੇ ਨੇ। ਲੇਕਿਨ ਦੂਜੇ ਪਾਸੇ ਪਾਕਿਸਤਾਨ ਤਹਿਰੀਕ ਇਨਸਾਫ ਡਿਟਰਮਿੰਡ ਹੈ। ਆਪਣਾ ਚੀਫ ਮਿਨਿਸਟਰ ਵੀ ਕਹਿ ਚੁੱਕਿਆ ਕਿ ਜਲਸਾ ਹਰ ਸੂਰਤ ਕਰਨਾ ਹੈ। ਸਲਮਾਨ ਅਕਰਮ ਰਾਜਾ ਦੀ ਵੀ ਸਟੇਟਮੈਂਟ ਇਹੀ ਆਈ ਹੈ। ਆਵਾਮ ਵੀ ਤੁਲੀ ਹੋਈ ਹੈ ਅਤੇ ਮੈਨੂੰ ਇਹ ਲੱਗਦਾ ਵੀ ਜਲਸਾ ਵੀ ਹੋਣਾ ਅਤੇ ਜਲਸਾ ਵੀ ਚੰਗਾ ਭਰਵਾਂ ਹੋਣਾ ਹੈ। ਇਸ ਲਈ ਤੁਸੀਂ ਅਗਰ ਕਰਾਚੀ 'ਚੋਂ ਮੇਰੀ ਗੱਲ ਸੁਣ ਰਹੇ ਹੋ ਜਾਂ ਕਰਾਚੀ ਦੇ ਗਿਰਦੋ ਨਵਾਹ 'ਚੋਂ, ਤਾਂ ਜ਼ਰੂਰ ਇਸ ਜਲਸੇ 'ਤੇ ਅਪੜੋ ਅਤੇ ਇਹਨੂੰ ਕਾਮਯਾਬ ਕਰੋ। ਹੁਣ ਜ਼ਰਾ ਅਗਲੀ ਖਬਰ ਵਾਲੇ ਪਾਸੇ ਚਲੀਏ। ਅੱਗੇ ਬਾਬਾ ਡੋਕਾ ਜੀ ਯਾਦ ਹੋਏਗਾ ਤੁਹਾਨੂੰ, ਆਪਣੇ ਸਾਡੇ ਅਤਾਉਲ ਹੱਕ ਕਾਸਮੀ ਸਾਹਿਬ, ਯਾਦ ਕਰੋ ਇਹ ਚੇਅਰਮੈਨ PTV ਇਹਨਾਂ ਨੂੰ ਲਾਇਆ ਗਿਆ ਸੀ। ਇਹਨਾਂ ਦੇ ਉੱਤੇ ਕੇਸ ਬਣਾਇਆ ਸੀ ਉਹਨਾਂ ਦਿਨਾਂ 'ਚ ਹਕੂਮਤ ਨੇ, ਔਰ ਮੇਰਾ ਖਿਆਲ ਹੈ ਮਰੀਮ ਔਰੰਗਜ਼ੇਬ ਸਾਹਿਬਾ ਨੇ ਵੀ ਕੋਈ ਕੇਸ ਬਣਾਇਆ ਸੀ, ਜਾਂ ਲੜਾਈ ਝਗੜਾ ਉਹਨਾਂ ਦੇ ਹੁੰਦਿਆਂ ਵੀ ਹੋਇਆ ਸੀ। ਕੇਸ ਇਹਨਾਂ ਦੇ ਉੱਤੇ ਇਹ ਬਣਾਇਆ ਸੀ ਕਿ ਇਹ ਉੱਥੇ ਮੁਬੈਨਾ ਤੌਰ 'ਤੇ ਇਲਜ਼ਾਮਾਤ ਇਹਨਾਂ 'ਤੇ ਇਹ ਸਨ ਵੀ PTV ਦੇ ਪੈਸਿਆਂ 'ਚੋਂ ਇਹ ਵਿਆਗਰਾ ਦੀਆਂ ਗੋਲੀਆਂ ਅਤੇ ਹੋਰ ਪਤਾ ਨਹੀਂ ਕਿਹੜੀ ਕਿਹੜੀ ਸ਼ੈ ਇਹੋ ਜਿਹੀ ਆਪਣਾ ਮਨੋਰੰਜਨ ਕਰਨ ਵਾਸਤੇ ਸਰਕਾਰੀ ਪੈਸਿਆਂ 'ਚੋਂ ਇਹੋ ਜਿਹੀਆਂ ਦਵਾਈਆਂ ਲੈਂਦੇ ਰਹੇ ਨੇ। ਅੱਛਾ, ਹੁਣ ਹੋ ਸਕਦਾ ਵੀ ਉਹਨਾਂ ਨੇ ਬੁਖਾਰ ਲਾਉਣ ਵਾਸਤੇ ਦਵਾਈ ਲਈ ਹੋਵੇ, ਲੋਕਾਂ ਨੇ ਉਹਦਾ ਨਾਂ ਕੋਈ ਹੋਰ ਰੱਖ ਦਿੱਤਾ, ਉਹਨਾਂ ਨੇ ਤੇ ਹੀ ਬਹਾਨਾ ਲਾਉਣਾ, ਲੇਕਿਨ ਬਹਰਹਾਲ ਇਹਨਾਂ 'ਤੇ ਇਲਜ਼ਾਮ ਇਹੀ ਸੀ। ਫਿਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਹੁਕਮ ਵੀ ਦਿੱਤਾ ਵੀ ਇਹ ਜਿਹੜੇ ਤੁਸੀਂ ਭੈੜੇ ਕੰਮ ਕੀਤੇ ਨੇ ਨਾ ਸਾਰੇ, ਇਹਨਾਂ 'ਤੇ ਜਿਹੜਾ ਸਰਕਾਰੀ ਪੈਸਾ ਲੱਗਾ ਉਹ ਵਾਪਸ ਕਰੋ। ਪਤਾ ਨਹੀਂ ਇਹਨਾਂ ਫਿਰ ਉਹ ਪੈਸਾ ਵਾਪਸ ਕੀਤਾ ਕਿ ਨਹੀਂ, ਕਿਉਂਕਿ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ ਇਹਨਾਂ ਨੂੰ ਕਿ ਪੈਸੇ ਵਾਪਸ ਕਰੋ। ਲੇਕਿਨ ਉਹ ਹੁਣ ਜਿਹੜੇ ਬਾਬਾ ਡੋਕਾ ਜੀ ਨੇ, ਉਹਨਾਂ ਨੇ ਇੱਥੇ ਇੱਕ ਸੂਰਤ ਹਾਲ ਲਿਖੀ। ਬੜੇ ਬਜ਼ੁਰਗ ਨੇ ਇਸ ਵੇਲੇ, ਮੇਰਾ ਖਿਆਲ ਹੈ ਕਿ ਇਸ ਵੇਲੇ ਜਿਹੜੇ ਸੀਨੀਅਰ ਤਰੀਨ ਚੰਦ ਬੰਦੇ ਨੇ ਉਹਨਾਂ 'ਚੋਂ, ਲੇਕਿਨ ਡੋਕਾ ਜੀ ਨੂੰ ਵੇਖ ਕੇ ਇਹ ਵੀ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਵੀ ਇਕੱਲੇ ਸੀਨੀਅਰ ਹੋਣ ਨਾਲ ਗੱਲ ਨਹੀਂ ਬਣਦੀ। ਬੰਦੇ ਦੀ ਅਗਰ ਆਦਤਾਂ ਬੰਦਾ ਵੇਲੇ ਤੇ ਠੀਕ ਨਾ ਕਰੇ ਆਪਣੀਆਂ, ਤੇ ਕਈ ਵਾਰੀ ਆਖਰੀ ਉਮਰੇ ਜਾ ਕੇ ਵੀ ਬੰਦਾ ਜਿਹੜੀ ਆਪਣੇ ਆਸਤੇ ਤੇ ਖਾਨਦਾਨ ਆਸਤੇ ਬਦਨਾਮੀ ਸਮੇਟਦਾ ਹੈ, ਉਹ ਕਈ ਵਾਰੀ ਬਾਕੀ ਸਾਰੀ ਜ਼ਿੰਦਗੀ 'ਚ ਨਹੀਂ ਸਮੇਟੀ ਹੁੰਦੀ, ਜਿਹੜੀ ਆਖਰੀ ਵੇਲੇ ਬੰਦੇ ਦੀ ਝੋਲੀ 'ਚ ਪੈਂਦੀ ਹੈ। ਅੱਛਾ, ਜਦੋਂ ਇਹੋ ਜਿਹੀ ਸੂਰਤ ਹਾਲ ਹੋਵੇ ਤਾਂ ਬਿਹਤਰ ਹੁੰਦਾ ਕਿ ਬੰਦਾ ਖਾਮੋਸ਼ੀ ਇਖਤਿਆਰ ਕਰੇ, ਲੇਕਿਨ ਇਹ ਖਾਮੋਸ਼ੀ ਇਖਤਿਆਰ ਨਹੀਂ ਕਰਦੇ, ਚੁੱਪ ਤੇ ਨਾ ਰਹਿਣਾ ਨਹੀਂ, ਕਿਉਂਕਿ ਸਾਰੀ ਉਮਰ ਜੋ ਆਦਤ ਹੈ ਕੋਈ ਨਾ ਕੋਈ ਡਗਾ ਲਾ ਕੇ ਰੱਖਣ ਦੀ। ਅਤੇ ਹੁਣ ਅਤਾਉਲ ਹੱਕ ਕਾਸਮੀ ਸਾਹਿਬ ਨੇ ਜਿਹੜੀ ਨਵੀਂ ਗੱਲ ਲਿਖੀ ਉਹ ਜ਼ਰਾ ਸੁਣੋ। ਉਹ ਕਹਿੰਦੇ ਨੇ ਕਿ ਇਹ ਮੈਂ ਉਰਦੂ 'ਚ ਪੜ੍ਹਦਾ ਹਾਂ ਅਤੇ ਪੰਜਾਬੀ 'ਚ ਇਹਦੇ 'ਤੇ ਬਾਅਦ 'ਚ ਤਬਸਰਾ ਕਰਦੇ ਹਾਂ। ਕਹਿੰਦੇ ਨੇ कि अब सूरत हाल ये है कि हम झिझकते झिझकते अरबाब इख्तियार की मदाह में एक फ़िक्रा लिखते हैं, मगर अगले रोज़ के अखबारात में उनकी तारीफ़ में पूरा पूरा कॉलम छपा होता है। ਕਹਿੰਦੇ ਨੇ ਅਸੀਂ ਇੱਕ ਫਿਕਰਾ ਲਿਖਦੇ ਹਾਂ ਅਤੇ ਅੱਗੋਂ ਕੋਈ ਸਾਡੇ ਤੋਂ ਵੀ ਤਗੜਾ ਪੈ ਜਾਂਦਾ ਹੈ, ਉਹਨੇ ਪੂਰਾ ਕਾਲਮ ਲਿਖਿਆ ਹੁੰਦਾ, जिससे हमारी कीती कराई पर पानी फिर जाता है। फिर हम अपने किसी मिडल मैन के ज़रिए, देखो ये भी दसते हैं भी असी ब्रोकरां के थ्रू जी खरीदो फरोख्त साड़ी हुंदी है, हम अपने किसी मिडल मैन के ज़रिए अरबाब इख्तियार नहीं अरबाब इख्तियार को बहुत समझाने की कोशिश करते हैं कि जनाब तारीफ़ की मिकदार पर नहीं बल्कि म्यार पर जाएँ। वाह 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 बाबा डोका जी वाह, माशाअल्लाह। उन्होंने कहा फिर असी मिडल मैन इस्तेमाल करते हैं अरबाब इख्तियार, मतलब कि जरनैलों को दसण वास्ते भी सरकार असी जिहड़ी तुहाडी पॉलिश कीती है ना, जिहड़ी असी मालिश कीती है, वो तुसी उहदी मिकदार ते ना जाओ, उहदी क्वालिटी ते जाओ। अच्छा जी ठीक है, म्यार ते जाओ। अच्छा जी अगे, मगर वो तो खुशामद को भी फुटों से मापते हैं। उन्होंने कहा लेकिन उत्थे गाजी रखे ने, फोटी रखे ने, उन्होंने नाल ही मापते हैं। हमारा मिडल मैन इन्हें यह भी समझाने की कोशिश करता है कि जनाब ये शख्स नया नया बगैरत हुआ है। ਹੁਣ ਅਸੀਂ बड़े बुजुर्ग ने, मैं उन्होंने बगैरत नहीं कह सकता बिल्कुल भी, मैं तो इत्थे चुप है। वो लेकिन वो अपने आप के बारे लिख रहे हैं भी जिहड़ा मिडल मैन है, ब्रोकर है, वो जाके जरनैलों को समझाता भी जनाब ये मेरे वाला बंदा नवा नवा बगैरत होया, इसलिए ज़रा झिझकदे तारीफ कर रहा है। अगर तुहाड़ियां नवाजिशां का सिलसिला जारी रहा तो इंशाअल्लाह पूरी तरह बगैरत हो जाएगा। ये मोहतरम अताउल हक कासमी साहब ने, मैनू नहीं पता विआगरा खा के लिखी है ਉਹ ਹੀ ਜਿਹੜਾ ਉਹਨਾਂ 'ਤੇ ਇਲਜ਼ਾਮ ਸੀ, ਜਾਂ ਉਸ ਤੋਂ ਬਗੈਰ ਗੱਲਬਾਤ ਜਿਹੜੀ ਲਿਖੀ ਹੈ ਉਹ ਵਿਆਗਰਾ ਖਾ ਕੇ ਹੀ ਲੱਗਦੀ ਹੈ।
ਕਿਉਂਕਿ ਜਿੱਡਾ ਭਰਵੇਂ ਤਰੀਕੇ ਨਾਲ ਉਹਨਾਂ ਨੇ ਬਗੈਰਤ ਥੋੜ੍ਹਾ ਤੇ ਬਹੁਤਾ ਹੋਣ ਦੀ ਤੇ ਪੂਰਾ ਹੋਣ ਦੀ ਜਿਹੜੀ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਹੈ, ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਮਾਲਿਸ਼ ਦੇ ਮਿਆਰ ਤੇ ਮੁਕਦਾਰ ਦੇ ਉੱਤੇ ਗੱਲ ਕੀਤੀ ਹੈ, ਇੱਥੋਂ ਲੱਗਦਾ ਵੀ ਵਿਆਗਰਾ ਖਾ ਕੇ ਇਹ ਜਿਹੜਾ, ਬਾਕੀ ਹਕੀਕਤ ਸਾਨੂੰ ਨਹੀਂ ਪਤਾ ਵੀ ਖਾ ਕੇ ਲਿਖੀ ਹੈ ਕਿ ਨਹੀਂ ਲਿਖੀ, ਲੇਕਿਨ ਕੰਮ ਇਹੋ ਜਿਹਾ ਕੋਈ ਲੱਗਦਾ। ਅੱਛਾ ਜੀ, ਅੱਗੇ ਚੱਲਨੇ। ਜਿਸ ਵੇਲੇ ਸਾਡੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਪਾਕਿਸਤਾਨ ਦੇ ਵਿੱਚ ਆਏ ਸਨ, ਤੇ ਉਹਨਾਂ ਨੇ ਆਉਂਦਿਆਂ ਹੀ ਇੱਕ ਵਾਅਦਾ ਕੀਤਾ ਸੀ ਕਿ ਮੈਂ ਹਰ ਤਰ੍ਹਾਂ ਦੀ ਸਮਗਲਿੰਗ ਡੱਕ ਦਿਆਂਗਾ। ਯਾਦ ਕਰੋ, ਹੁਣ ਸਮਗਲਿੰਗ ਤੇ ਡੱਕੀ ਨਹੀਂ ਗਈ, ਸਮਗਲਿੰਗ ਤੇ ਹੋ ਰਹੀ ਹੈ। ਔਰ ਪਿਛਲੇ ਦਿਨੋਂ ਪੈਟਰੋਲੀਅਮ ਮਿਨਿਸਟਰ ਨੇ ਤੇ ਇਹ ਆਖ ਦਿੱਤਾ ਕਿ 300 ਅਰਬ ਦੀ ਪੈਟਰੋਲੀਅਮ ਦੀ ਸਮਗਲਿੰਗ ਜਿਹੜੀ ਉਹ ਪਾਕਿਸਤਾਨ 'ਚ ਹੋ ਰਹੀ ਹੈ। ਮਤਲਬ ਉਹਨਾਂ ਸਿੱਧਾ ਹੀ ਫੀਲਡ ਮਾਰਸ਼ਲ ਦੇ ਬਾਰੇ ਆਖਤਾ ਵੀ ਇਹਨੇ ਕੋਈ ਕੰਮ ਨਹੀਂ ਕੀਤਾ, ਫੀਲਡ ਮਾਰਸ਼ਲ ਸਾਹਿਬ ਨਾਕਾਮ ਹੋ ਗਏ, ਅਤੇ ਬਿਲਕੁਲ ਮੁਕੰਮਲ ਇਹਨਾਂ ਦੀ ਉਹਨਾਂ ਨੇ ਚਾਰਜ ਸ਼ੀਟ ਇਹਨਾਂ ਨੂੰ ਕਰ ਦਿੱਤਾ। ਹੁਣ ਫੀਲਡ ਮਾਰਸ਼ਲ ਨੇ ਵਾਅਦਾ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਕਰਾਚੀ ਜਾ ਕੇ ਕੀਤਾ ਕਿ ਮੈਂ ਸਮਗਲਿੰਗ ਬੰਦ ਕਰਾ ਦਿਆਂਗਾ। ਹੁਣ ਅੱਜ ਦੀ ਖਬਰ ਇਹ ਹੈ ਕਿ ਓਗਰਾ ਨੇ ਮਰੀ ਦੀ ਹਦੂਦ ਦੇ ਵਿੱਚੋਂ ਇੱਕ ਪੈਟਰੋਲ ਪੰਪ 'ਤੇ ਛਾਪਾ ਮਾਰ ਕੇ ਸਮਗਲਡ ਸ਼ੁਦਾ ਇਰਾਨੀ ਡੀਜ਼ਲ ਕਬਜ਼ੇ 'ਚ ਲੈ ਲਿਆ। ਹੁਣ ਜ਼ਰਾ ਗੌਰ ਕਰੋ ਕਿ ਕਿੱਥੇ ਈਰਾਨ ਦਾ ਬਾਰਡਰ, ਉੱਥੋਂ ਤੇਲ ਤੁਰਿਆ ਤੇ ਮਰੀ ਦੇ ਵਿੱਚ ਅੱਪੜ ਗਿਆ। ਪਹਿਲਾਂ ਸਾਨੂੰ ਲੋਕੀ ਦੱਸਦੇ ਸਨ ਵੀ ਬਾਰਡਰ ਦੇ ਇਰਦ ਗਿਰਦ ਹੀ ਵਿਕਦਾ ਹੈ, ਲੇਕਿਨ ਹੁਣ ਅਗਰ ਮਰੀ ਪਹੁੰਚ ਗਿਆ ਤਾਂ ਫਿਰ ਹੋਰ ਥਾਂ ਤੇ ਕੋਈ ਨਹੀਂ ਰਹਿ ਗਿਆ। ਮਰੀ ਤੋਂ ਉੱਤੇ ਤੋਂ ਬਾਅਦ ਮੁਜ਼ੱਫਰਾਬਾਦ ਹੀ ਹੈ, ਅਤੇ ਪਰਲੇ ਪਾਸੇ ਫਿਰ ਇੰਡੀਆ, ਉੱਤੇ ਸਮਗਲ ਕਰਨੋਂ ਅਸੀਂ ਰਹੇ ਇੰਡੀਆ ਦੇ ਵਿੱਚ। ਤੇ ਮਤਲਬ ਮਰੀ ਤੋਂ ਅੱਗੇ ਥੋੜ੍ਹਾ ਜਿਹਾ ਹੀ, ਮਤਲਬ ਆਖਰੀ ਹਦੂਦ ਨੇ ਪਾਕਿਸਤਾਨ ਦੀ। ਔਰ ਦੂਸਰੇ ਪਾਸੇ ਥੱਲੇ ਵੇਖੋ, ਇਹ ਕੋਈ ਪਸ਼ਾਵਰ ਤੋਂ ਨਹੀਂ ਆਉਂਦਾ, ਇਹ ਉੱਧਰੋਂ ਈਰਾਨ ਦੇ ਬਾਰਡਰ ਤੋਂ, ਬਲੋਚਿਸਤਾਨ ਤੋਂ ਆਉਂਦਾ ਹੈ। ਇਹ ਵੇਖੋ ਕਿ ਪੂਰਾ ਪਾਕਿਸਤਾਨ, ਇਹਦਾ ਮਤਲਬ ਹੈ ਪੂਰੇ ਪਾਕਿਸਤਾਨ ਦੇ ਵਿੱਚ ਸਮਗਲਡ ਇਰਾਨੀ ਤੇਲ ਇਹਦਾ ਮਤਲਬ ਚੱਲ ਰਿਹਾ ਅਗਰ ਮਰੀ ਤੱਕ ਅੱਪੜ ਗਿਆ। ਅਤੇ ਦੂਜੇ ਪਾਸੇ ਸਾਨੂੰ ਫੀਲਡ ਮਾਰਸ਼ਲ ਸਾਹਿਬ ਨੇ ਕਿਹੜਾ ਲਾਰਾ ਲਾਇਆ ਸੀ, ਅਤੇ ਨਹਿਰ ਵਾਲੇ ਪੁਲ 'ਤੇ ਬੁਲਾ ਕੇ ਅਤੇ ਆਪ ਉਹ ਪੁਲ ਦੇ ਥੱਲਿਓਂ ਦੀ ਲੰਘ ਗਏ, ਅਤੇ ਉਹਨਾਂ ਇਸਤਸਨਾ ਵੀ ਲੈ ਲਿਆ, ਅਤੇ ਅੱਗੋਂ 5 ਸਾਲ ਹੋਰ ਵੀ ਲੈ ਲਏ, ਅਤੇ ਆਵਾਮ ਜਿਹੜੀ ਭੁਗਤਣ ਡਈ ਹੈ ਕਿ ਹੁਣ ਸਮਗਲ ਤੇਲ ਜਿਹੜਾ ਉੱਥੇ ਤੱਕ ਅੱਪੜ ਗਿਆ। ਇੱਥੋਂ ਇਹਨਾਂ ਦੀ ਨਾਅਹਲੀ ਔਰ ਨਾਕਾਮੀ ਜਿਹੜੀ ਹੈ ਉਹਨੂੰ ਆਪ ਵੇਖ ਲਓ। ਅੱਛਾ ਜੀ, ਅੱਗੋਂ ਚੱਲਨੇ। ਅੱਗੋਂ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਨਰਸਾਂ, ਸਿਕਿਉਰਿਟੀ ਗਾਰਡ, ਵਾਰਡ ਬੁਆਇਜ਼, ਫਾਰਮੇਸੀ ਸਟਾਫ ਜਿਹੜਾ ਹੈ, ਉਹਨਾਂ ਦੇ ਹੁਣ ਜਿਸਮਾਂ ਦੇ ਉੱਤੇ ਕੈਮਰੇ ਲਾਏ ਜਾ ਰਹੇ ਨੇ ਜੀ, ਬੋਡੀ ਕੈਮਰੇ। ਸੁਣਿਆ ਸੀ ਤੁਸੀਂ ਵੀ ਖਾਤਾ ਹੈ ਤਾਂ ਲਗਾਤਾ ਵੀ ਹੈ, ਇਹ ਜਿਹੇ ਕੰਮ। ਹੁਣ ਕੈਮਰਾ ਇਹ ਲਾਉਣਗੇ, ਕੈਮਰਾ ਆਏਗਾ ਜਿਹੜਾ 2000 ਦਾ, ਉਹਦੀ ਬਿੱਲ ਬਣੇਗਾ ਉਹਦਾ 20,000 ਦਾ। ਠੇਕਾ ਲੱਭੇਗਾ ਕਿਸੇ ਪਸੰਦ ਸੱਜਣਾ ਦੀ, ਖਰਚਾ ਸਾਡਾ, ਜਾਂ ਇੱਥੇ ਉਲਟਾ ਕੰਮ ਹੋਏਗਾ ਕਿ ਪਸੰਦ ਸਾਡੀ ਅਤੇ ਖਰਚਾ ਸੱਜਣਾ ਦਾ। ਅਤੇ ਇੱਥੇ ਹੁਣ ਪਤਾ ਨਹੀਂ ਕਿਹੜੇ ਵਾਲਾ ਕੰਮ ਹੋਣਾ, ਲੇਕਿਨ ਕੈਮਰਾ ਜਿਹੜਾ ਉਹਦੇ 'ਚੋਂ ਹੁਣ ਲੰਮੀਆਂ ਦਿਹਾੜੀਆਂ ਲੱਗਣਗੀਆਂ, ਅਤੇ ਦੂਸਰੀਆਂ ਨਵੀਆਂ ਮੁਸੀਬਤਾਂ ਵੀ ਉਸ ਕੈਮਰੇ ਦੇ ਵਿੱਚੋਂ ਦੀ ਨਿਕਲਣਗੀਆਂ। ਕਈ ਬਾਅਦ 'ਚ ਤੁਹਾਨੂੰ ਪਤਾ ਲੱਗੇਗਾ ਜਦੋਂ ਲੱਗਣਗੇ ਵੀ ਕਿਹੋ ਜਿਹੀਆਂ ਫਿਲਮਾਂ ਉਹਨਾਂ ਕੈਮਰਿਆਂ ਦੇ ਨਾਲ ਬਣਦੀਆਂ ਨੇ ਅਤੇ ਕੀ ਕੁਛ ਹੁੰਦਾ ਹੈ। ਦੂਜੇ ਪਾਸੇ ਮਹਿੰਦੀ ਆਪਣਾ ਡਾਕਟਰ ਮਲਕ ਰੱਬ ਨਵਾਜ਼ ਦੇ ਪੁੱਤਰ ਦੀ ਜੋਹਰਾਬਾਦ ਦੇ ਵਿੱਚ, ਖੁਸ਼ਾਬ ਜੋਹਰਾਬਾਦ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਮਹਿੰਦੀ ਦਾ ਫੰਕਸ਼ਨ ਹੋਇਆ। ਉਹ ਬਈ ਉਹਨਾਂ ਨੇ ਇਹਦੇ 'ਤੇ ਬੜੀ ਤਨਕੀਦ ਕਰ ਰਹੇ ਨੇ। ਹੁਣ ਡਾਕਟਰ ਸਾਹਿਬ ਦਾ ਮੇਰਾ ਮਤਲਬ ਹੈ ਕਿ ਡਾਕਟਰ ਸਾਹਿਬ ਕਮਿਸ਼ਨਰ ਤੇ ਹੈ ਨਹੀਂ ਸਨ। ਕਮਿਸ਼ਨਰ ਹੁੰਦੇ ਤੇ ਉਹਨਾਂ ਕੋਲ ਸਟੇਡੀਅਮ 'ਚ ਕਰ ਲੈਣੀ ਸੀ, ਕੋਈ ਹੋਰ ਉਹਨਾਂ ਨੇ ਹੱਥ ਪੱਲਾ ਮਾਰਨਾ ਸੀ। ਹੁਣ ਉਹਨਾਂ ਦਾ ਹੱਥ ਪੱਲਾ ਡਾਕਟਰ ਸਾਹਿਬ ਸਨ, ਤੇ ਜ਼ਾਹਿਰ ਹੈ ਉਹਨਾਂ ਦਾ ਹੱਥ ਪੱਲਾ ਜਿਹੜਾ ਹਸਪਤਾਲ 'ਚ, ਮੈਂ ਦੱਸਿਆ ਨਾ ਵੀ ਇੱਥੇ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਇੱਥੇ ਜਿਹੜਾ ਪੰਨੋ ਉਹ ਹੀ ਲਾਲ ਹੈ। ਇਮਾਨਦਾਰ ਉਹ ਹੀ ਜੇ, ਯਕੀਨ ਕਰੋ, ਜਿਹਦਾ ਵਸ ਨਹੀਂ ਚੱਲਦਾ, ਜਿਹਦਾ ਵਸ ਚੱਲਣ ਡਿਆ, ਜਿੱਥੇ ਚੱਲਣ ਡਿਆ ਉਹ ਆਪਣਾ ਚਲਾਉਣ ਡਿਆ। ਡਾਕਟਰ ਸਾਹਿਬ ਦੇ ਹੱਥੇ ਜਿਹੜਾ ਉਹ ਹਸਪਤਾਲ ਚੜ੍ਹਿਆ, ਉਹਨਾਂ ਕਿ ਉੱਥੇ ਮਹਿੰਦੀ ਕਰਦੀ ਹੈ। ਲੇਕਿਨ ਹੋ ਸਕਦਾ ਹੈ ਡਾਕਟਰ ਸਾਹਿਬ ਨੇ ਇਸ ਲਈ ਉੱਥੇ ਮਹਿੰਦੀ ਕੀਤੀ ਹੋਵੇ ਕਿ ਹੋ ਸਕਦਾ ਕੋਈ ਡਾਕਟਰ ਸਾਹਿਬ ਦੀ ਘਰ ਵਾਲੀ ਜਾਂ ਕੋਈ ਹੋਰ ਜਿਹੜੇ ਜੀ ਘਰ ਦੇ ਵਿੱਚ ਹੋਣ, ਉਹਨਾਂ ਨੂੰ ਬਿਮਾਰੀ ਦਾ ਖਦਸ਼ਾ ਹੋਵੇ, ਡਾਂਸ ਕਰਦਿਆਂ ਹੋਇਆਂ, ਨੱਚਦਿਆਂ, ਰਕਸ ਕਰਦਿਆਂ ਹੋਇਆਂ, ਕੋਈ ਹਾਰਟ ਅਟੈਕ ਵਗੈਰਾ ਕੋਈ ਇਹੋ ਜਿਹਾ ਮਸਲਾ, ਤਾਂ ਉਹਨਾਂ ਕਿਹਾ ਹਸਪਤਾਲ 'ਚ ਹੀ ਕਰੋ ਤਾਂ ਕਿ ਐਮਰਜੈਂਸੀ ਲਾਗੇ ਹੋਵੇ, ਕੋਈ ਮਸਲਾ ਬਣੇ। ਜਾਂ ਹੋ ਸਕਦਾ ਉਹਨਾਂ ਬੰਦੇ ਇਹੋ ਜਿਹੇ ਮੰਗਵਾਏ ਹੋਣ ਵੀ ਜਿਹੜੇ ਰੱਜ ਕੇ ਖਾਂਦੇ ਹੋਣ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਦੌਰਾ ਸ਼ੌਰਾ ਪੈਂਦਾ ਹੋਵੇ, ਅਤੇ ਉਹਨਾਂ ਕਿਹਾ ਵੀ ਹਸਪਤਾਲ 'ਚ ਹੀ ਕੰਮ ਰੱਖੋ ਬਾਹਰ, ਤਾਂ ਕਿ ਜਾਣਾ ਹੀ ਨਾ ਪਵੇ ਅਤੇ ਬਾਹਰ ਮਾਮਲਾ ਜਿਹੜਾ ਹੋਵੇ ਹੀ ਨਾ। ਅੱਛਾ ਜੀ, ਇਹ ਪਿੰਡਾਂ ਦੀ ਖਬਰ ਜ਼ਰਾ ਲੈ ਲਓ। 2005 ਅਤੇ 2025 ਇਹ 20 ਸਾਲ ਤੋਂ ਬਾਅਦ ਸਰਵੇ ਹੋਇਆ। 2005 ਦੇ ਵਿੱਚ ਪਿੰਡਾਂ ਦੇ ਵਿੱਚ ਪਿੰਡਾਂ 'ਚ ਰਹਿਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੀ ਸਾਰੇ ਲੋਕ ਜਿਹੜੇ ਨੇ, ਜ਼ਾਹਿਰ ਹੈ ਪੂਰੇ ਪਿੰਡ ਦੀ ਅਸੀਂ ਗੱਲ ਕਰਨ ਡਏ, ਇਹ ਜਿੰਨੇ ਵੀ ਪਿੰਡਾਂ 'ਚ ਰਹਿਣ ਵਾਲੇ ਲੋਕ ਨੇ ਪਾਕਿਸਤਾਨ ਦੇ ਦਿਹਾਤ ਦੇ ਵਿੱਚ, ਉਹਨਾਂ ਦੀ ਕਮਾਈ ਦਾ ਹਿਸਾਬ ਕਿਤਾਬ ਲਾਇਆ ਗਿਆ, ਅਤੇ ਪਤਾ ਲੱਗਾ ਸੀ 2005 'ਚ ਕਿ ਉਹਨਾਂ ਦੀ ਜਿਹੜੀ ਆਮਦਨ ਹੈ ਨਾ ਪੂਰੇ ਪਿੰਡ ਦੀ, ਉਹਦਾ 34% ਜਿਹੜਾ 34%, ਉਹ ਫਸਲਾਂ ਦੀ ਆਮਦਨ ਤੋਂ ਆਉਂਦਾ ਹੈ। ਕ੍ਰੌਪਸ, ਫਸਲਾਂ ਜਿਹੜੀ ਵਾਈ ਬੀਜੀ ਕਰਦੇ ਨੇ, ਉਹ 'ਚੋਂ ਫਸਲ ਹੈ, ਗੰਦਮ ਹੈ, ਗੰਨਾ ਹੈ, ਕਪਾਸ ਹੈ, ਇਹ ਜਿਹੜੀਆਂ ਕਾਟਨ ਹੋ ਗਿਆ, ਸ਼ੂਗਰ ਕੇਨ ਹੋ ਗਿਆ, ਵੀਟ ਹੋ ਗਿਆ, ਆਪਣਾ ਮਕਈ ਸ਼ਕਈ ਸਾਰੀ ਜਿਹੜੀ ਹੈ, ਇਹ
ਇੱਥੋਂ ਉਹਨਾਂ ਦੀ 34% ਆਮਦਨ ਉਹਨਾਂ ਦੀ ਆਉਂਦੀ ਸੀ। 11% ਮਵੇਸ਼ੀਆਂ ਤੋਂ, ਦੁੱਧ ਵੇਚ ਲਿਆ, ਕੋਈ ਕੱਟਾ ਵੱਛਾ ਵੇਚ ਲਿਆ, ਕੋਈ ਮੁਰਗੀ ਵੇਚ ਲਈ, ਕੋਈ ਆਂਡਾ ਵੇਚ ਲਿਆ, ਜਾਨਵਰਾਂ ਦੇ ਕੋਲੋਂ ਉਹਨਾਂ ਦੀ ਜਿਹੜੀ ਆਮਦਨ ਸੀ ਉਹ ਉਹਨਾਂ ਦੀ ਆਮਦਨ ਦਾ 11%। ਜਿਹੜੇ ਫਿਰ ਪਿੰਡਾਂ ਦੇ ਵਿੱਚੋਂ ਵੀ ਸ਼ਹਿਰਾਂ 'ਚ ਜਾ ਕੇ ਅੱਗੇ ਪਿੱਛੇ ਦਿਹਾੜੀ ਕਰਦੇ ਨੇ, ਮਜ਼ਦੂਰੀ ਕਰਦੇ ਨੇ, ਕੋਈ ਛੋਟੀ ਮੋਟੀ ਨੌਕਰੀ ਕਰਦੇ ਨੇ, ਉਹ 25%, ਉਹਨਾਂ ਦੀ ਆਮਦਨ 25% ਉੱਥੋਂ ਆਉਂਦੀ ਸੀ। ਬੈਰੂਨੇ ਮੁਲਕ, ਜਿਹੜੇ ਪਿੰਡਾਂ ਵਾਲੇ ਮੁਲਕਾਂ ਤੋਂ ਬਾਹਰ ਗਏ ਨੇ, ਕੋਈ ਸਾਊਦੀ ਅਰਬ ਜਾਂ ਕੋਈ ਸਪੇਨ ਜਾਂ ਕੋਈ ਅਮਰੀਕਾ ਜਾਂ ਜਿੱਥੇ ਵੀ ਕੋਈ ਗਿਆ, ਉਹ ਉੱਥੋਂ ਜਿਹੜੇ ਪੈਸੇ ਘੱਲਦੇ ਨੇ, ਉਹ ਪਿੰਡਾਂ ਵਾਲਿਆਂ ਦੀ ਆਮਦਨ ਸੀ 10%। ਫਿਰ ਜਿਹੜੇ ਗੈਰ ਜ਼ਰੀ ਦੂਸਰੇ ਸੋਰਸਿਸ, ਜਿਹੜਾ ਪਿੰਡ ਦੇ ਵਿੱਚ ਹੀ ਮੇਰਾ ਮਤਲਬ ਸੇਪੀ ਸ਼ੇਪੀ ਇੱਧਰ ਉੱਧਰ, ਉਹ 20%, ਜਾਂ ਕੋਈ ਹੋਰ ਜਿਹੜੇ ਨਿੱਕੇ ਮੋਟੇ ਕੰਮ ਨੇ, 20% ਆਮਦਨ ਜਿਹੜੀ ਹੈ ਉਹ ਉੱਥੋਂ ਆਉਂਦੀ ਸੀ। ਹੁਣ 20 ਸਾਲਾਂ 'ਚ ਸਭ ਕੁਝ ਹੀ ਬਦਲ ਗਿਆ। ਹੁਣ ਜ਼ਰਾ ਸੁਣੋ, ਹੁਣ ਜਿਹੜੀ ਫਸਲਾਂ ਤੋਂ ਆਮਦਨ ਸੀ ਜਿਹੜੀ 34% ਸੀ, ਉਹ ਸਿਰਫ ਹੁਣ 12% ਰਹਿ ਗਈ। ਤੁਹਾਨੂੰ ਯਕੀਨ ਨਹੀਂ ਆ ਰਿਹਾ? ਹੁਣ 2005 'ਚ ਪਿੰਡਾਂ ਵਾਲਿਆਂ ਦੀ 34% ਆਮਦਨ ਜਿਹੜੀ ਉਹ ਫਸਲਾਂ ਤੋਂ ਹੁੰਦੀ ਸੀ, ਹੁਣ ਸਿਰਫ 12% ਹੁੰਦੀ ਹੈ। ਮਵੇਸ਼ੀ ਤਕਰੀਬਨ 19 ਹੈ ਇਸ ਵੇਲੇ ਵੀ, ਉਦੋਂ 11 ਸੀ, ਹੁਣ 12% ਹੈ। ਅੱਛਾ, ਜਿਹੜਾ ਉਸ ਤੋਂ ਬਾਅਦ ਜਿਹੜੀ ਦੂਸਰੀ ਦਿਹਾੜੀ ਦੱਪੇ ਵਾਲੇ ਨੇ, ਉਹ ਅੱਗੇ ਨਿਕਲ ਗਏ ਨੇ। ਦਿਹਾੜੀ ਦੱਪੇ ਵਾਲੇ ਜਿਹੜੇ ਨੇ ਉਹ ਹੁਣ 34% ਆਮਦਨ ਹੈ, ਪਹਿਲੇ ਉਹ 25% ਸੀ। ਬੈਰੂਨੇ ਮੁਲਕ ਪਰਦੇਸੀ ਵੀ ਵੱਧ ਗਏ ਨੇ, ਪਹਿਲੇ 10% ਸੀ, ਹੁਣ 15% ਆਮਦਨ ਹੈ। ਅਤੇ ਦੂਸਰੇ ਜਿਹੜੇ ਜ਼ਰਈ ਗੈਰ ਜ਼ਰਈ ਔਰ ਦੂਸਰੇ ਜ਼ਰਾਏ ਜਿਹੜੇ ਨੇ, ਉਹ 27% ਆਮਦਨ ਦਾ ਹੁਣ ਹਿੱਸਾ ਬਣ ਗਏ ਨੇ। ਮਤਲਬ ਜਿਹੜੀ ਜ਼ਿਮੀਂਦਾਰਾ ਸੀ ਉਹ ਤਕਰੀਬਨ ਮੁਕੰਮਲ ਹੀ ਤਕਰੀਬਨ ਖਤਮ ਹੋਣ ਦੇ ਕਰੀਬ ਪਹੁੰਚ ਗਿਆ। 100 ਚੋਂ ਸਿਰਫ 12% ਆਮਦਨ ਪਿੰਡਾਂ ਵਾਲਿਆਂ ਦੀ ਜਿਹੜੀ ਹੈ ਉਹ ਸਿਰਫ ਜ਼ਰਾਤ ਤੋਂ ਰਹਿ ਗਈ। ਅੱਜ ਤੋਂ 20 ਸਾਲ ਪਹਿਲੇ ਇਹ 34% ਸੀ। ਇਹ ਅਸੀਂ ਨਹੀਂ ਆਖਣ ਡਏ, ਇਹ ਹੁਣ ਸਰਕਾਰੀ ਨੰਬਰ ਜਿਹੜੇ ਨੇ ਉਹ ਬੋਲਣ ਡਏ ਨੇ। ਅੱਗੇ ਚਲੋ, ਹੁਣ ਜ਼ਰਾ ਹਕੂਮਤੀ ਪਾਲਿਸੀਆਂ ਵੇਖੋ ਕਿ ਇਹ ਖਵਾਜਾ ਮਜ਼ਹਰ ਇਕਬਾਲ ਸਾਹਿਬ ਦੀ ਵਾਲ ਤੋਂ ਇਹ ਡਾਟਾ ਆਇਆ ਸਾਡੇ ਕੋਲ, ਕ੍ਰੈਡਿਟ ਉਹਨਾਂ ਨੂੰ ਜਾਂਦਾ ਇਹਦਾ। ਹੁਣ ਤੁਸੀਂ ਇਹ ਵੇਖੋ ਕਿ ਇੱਕ ਐਸਾ ਮੁਲਕ, ਪਾਕਿਸਤਾਨ ਨੂੰ ਇੱਕ ਐਗਰੀਕਲਚਰਲ ਲੈਂਡ ਆਖਦੇ ਸਨ, ਐਗਰੀਕਲਚਰਲ ਮੁਲਕ ਆਖਦੇ ਸਨ, ਜ਼ਰਈ ਮੁਲਕ ਆਖਦੇ ਸਨ। ਉੱਥੇ ਕਿਹੋ ਜਿਹੇ ਹਾਲਾਤ ਅਸੀਂ ਪੈਦਾ ਕਰ ਦਿੱਤੇ ਨੇ ਸਾਡੇ ਚੌਧਰੀ ਨਿਜ਼ਾਮਦੀਨਾਂ ਨੇ ਅਤੇ ਇਹਨਾਂ ਹਕੂਮਤਾਂ ਨੇ, ਕਿ ਉੱਥੇ ਹੁਣ ਲੋਕੀ ਦਿਹਾੜੀ ਦੱਪੇ ਵਾਲੇ ਪਾਸੇ ਨੂੰ ਬਹੁਤੇ ਤੁਰ ਪਏ ਨੇ। ਮਤਲਬ ਮਜ਼ਦੂਰ ਅਤੇ ਦਿਹਾੜੀਦਾਰ ਪੈਦਾ ਕਰ ਰਹੇ ਹੈ, ਜ਼ਿਮੀਂਦਾਰ ਆਹਿਸਤਾ ਆਹਿਸਤਾ ਨਿੱਕਾ ਵੱਡਾ ਜਿਹੜਾ ਸੀ ਉਹ ਮਾਰਿਆ ਜਾ ਰਿਹਾ। ਇਹ ਮੈਂ ਨਹੀਂ ਆਖਣ ਡਿਆ, ਅੱਜ ਤੋਂ 2 ਮਹੀਨੇ ਪਹਿਲਾਂ ਐਹਸਨ ਇਕਬਾਲ ਨੇ 1.5 ਮਹੀਨਾ ਪਹਿਲਾਂ ਸਟੇਟਮੈਂਟ ਦਿੱਤੀ ਹੈ ਕਿ ਪਿਛਲੇ ਸਾਲ 25 ਲੱਖ ਬੰਦਾ, ਹਾਂਜੀ ਦੋਹਰੇ ਸੁਣ ਲਓ, 25 ਲੱਖ ਬੰਦਾ ਜ਼ਿਮੀਂਦਾਰਾ ਛੱਡ ਗਿਆ, ਜ਼ਰਾਤ ਛੱਡ ਗਿਆ। ਜ਼ਾਹਿਰ ਹੈ ਦਿਹਾੜੀ ਦੱਪਾ ਹੀ ਕਰਨਗੇ, ਜ਼ਰਾਤ ਛੱਡ ਕੇ ਉਹਨਾਂ ਸ਼ਬਾਜ਼ ਸ਼ਰੀਫ 'ਤੇ ਲੱਗ ਨਹੀਂ ਜਾਣਾ ਜਾਂ ਮਰੀਮ ਨਵਾਜ਼ ਦੇ ਥਾਂ 'ਤੇ ਲੱਗ ਨਹੀਂ ਜਾਣਾ, ਤਾਂ ਦਿਹਾੜੀ ਦੱਪਾ ਹੀ ਕਰਨਗੇ ਨਾ। ਅਤੇ ਉਹ ਹੁਣ ਤੁਸੀਂ ਆਪੇ ਵੇਖ ਲਓ, ਨੰਬਰ ਵੀ ਦੱਸਣ ਡਏ ਨੇ ਵਾਕਈ ਕਿ ਦਿਹਾੜੀ ਦੱਪੇ ਦੀ ਜਿਹੜੀ ਪਰਸੈਂਟੇਜ ਹੈ ਉਹ ਵਧੀ ਹੈ। ਅੱਛਾ ਜੀ, ਹੁਣ ਇਹਨਾਂ ਨੇ ਆਖਰੀ ਖਬਰ ਇਹ ਕਿ ਆ ਜਿਹੜੇ ਉਹ ਬੱਟ ਸ਼ੱਟ ਛੱਡੇ ਸਨ ਇਹਨਾਂ ਮਾਰਕੀਟ ਦੇ ਵਿੱਚ, ਰਜਬ ਬੱਟ ਅਤੇ ਫਲਾਨਾ ਬੱਟ ਅਤੇ ਟਮਕਾਨਾ ਬੱਟ, ਉਹ ਹੁਣ ਮਾਰਕੀਟ 'ਚ ਆ ਗਏ ਨੇ। ਕੱਲ੍ਹ ਉਹ ਰਜਬ ਬੱਟ ਸਾਹਿਬ ਆਖਣ ਡਏ ਸਨ ਵੀ ਕੱਲ੍ਹ ਮੈਂ DGISPR ਦੀ ਸਪੀਚ ਸੁਣੀ, ਅੱਲਾ ਦੀ ਕਸਮੇ ਹਾਲੀਵੁੱਡ ਅਤੇ ਬਾਲੀਵੁੱਡ ਮੂਵੀਜ਼ ਨੂੰ ਪਿੱਛੇ ਛੱਡ ਦਿੱਤਾ। ਮੇਰਾ ਦਿਲ ਕਰਦਾ ਸੀ ਕਿ ਜਿਹੜਾ ਹੈ ਨਾ ਉਹ ਬਸ ਮੈਂ ਜਿਹੜੇ DGISPR ਸਾਹਿਬ ਨੇ ਉਹਨਾਂ ਆਖਿਆ ਵੀ ਦਾएं ਤੋਂ ਆਉਣਾ, ਬਾएं ਤੋਂ ਆਉਣਾ, ਉੱਪਰੋਂ ਆਉਣਾ, ਥੱਲਿਓਂ ਆਉਣਾ, ਆਓ ਤਾਂ ਸਹੀ, ਮਜ਼ਾ ਨਾ ਕਰਾ ਦਿੱਤਾ ਅਤੇ ਪੈਸੇ ਵਾਪਸ। ਅਤੇ ਇਹ ਰਜਬ ਬੱਟ ਸਾਹਿਬ ਨੇ ਜਨਾਬ ਕੰਪਨੀ ਦੀ ਮਸ਼ਹੂਰੀ ਕੀਤੀ ਹੈ। ਉਹ ਮੇਲਿਆਂ 'ਚ ਜਾਂਦੇ ਸਨ ਨਾ, ਕੰਪਨੀ ਦੀ ਮਸ਼ਹੂਰੀ 'ਤੇ 1-1 ਰੁਪਏ ਦਾ ਗਲਾਸ ਹੁੰਦਾ ਸੀ, ਉਹ ਸਕਰੀਨ ਵਾਲਾ ਸ਼ਰਬਤ। ਇਹ ਹੁਣ ਉਹੀ ਸਕਰੀਨ ਵਾਲਾ ਸ਼ਰਬਤ ਹੈ। ਇਹ ਰਜਬ ਬੱਟ ਉਹਨਾਂ ਨੂੰ ਬਾਹਰੋਂ ਲਿਆਏ ਨੇ। ਇਹ ਗਾਲਮੰਦਾ ਕਰਦੇ ਨੇ ਮੁੰਡੇ, ਤੁਹਾਨੂੰ ਪਤਾ, ਜਵਾਬ ਹੀ ਗਾਲ 'ਚ ਦਿੰਦੇ ਨੇ। ਇਹ ਮੈਨੂੰ ਲੱਗਦਾ ਜੰਮਦੇ ਆ ਨਾ ਪਹਿਲੀ ਵਾਰੀ ਜਦੋਂ ਮੂੰਹ 'ਚੋਂ ਇਹਨਾਂ ਦੇ ਉਹ ਆ ਊ ਈ ਨਿਕਲਿਆ ਹੋਏਗਾ ਨਾ ਇਹਨਾਂ ਬੱਚਿਆਂ ਦੇ, ਇਹਨਾਂ ਗਾਲ ਹੀ ਕੱਢੀ ਹੋਏਗੀ। ਜੀ ਕਰੇ ਦਾਈ ਨੂੰ ਕੱਢੀ ਹੋਵੇ, ਮਾਂ ਜੀ ਨੂੰ ਤਾਂ ਨਹੀਂ ਕੱਢੀ ਹੋਏਗੀ, ਜ਼ਾਹਿਰ ਹੈ ਉਹ ਇਹਨਾਂ ਦੀ ਵੀ ਮਾਂ ਨੇ। ਬਾਕੀ ਦੂਜਿਆਂ ਦੀ ਮਾਵਾਂ ਨੂੰ ਕੱਢਦੇ ਨੇ, ਆਪਣੀ ਮਾਂ ਨੂੰ ਨਹੀਂ ਕੱਢਦੇ, ਲੇਕਿਨ ਦੂਜਿਆਂ ਦੀਆਂ ਮਾਵਾਂ ਨੂੰ ਕੱਢਦੇ ਨੇ। ਲੱਗੇ ਮਾਵਾਂ ਸਾਂਝੀਆਂ ਹੁੰਦੀਆਂ ਨੇ, ਆਪਣੀ ਨੂੰ ਕੱਢ ਲਈ ਜਾਂ ਦੂਜੇ ਦੀ ਨੂੰ ਕੱਢ ਲਈ, ਇੱਕੋ ਹੀ ਗੱਲ ਹੈ ਨਾ, ਮਾਵਾਂ ਕਿਹੜਾ ਵੰਡੀਆਂ ਹੁੰਦੀਆਂ ਨੇ। ਹੁਣ ਇਹ ਸਾਡੇ DGISPR ਅਤੇ ਦੂਜਿਆਂ ਦੀ ਹਾਲਤ ਕਿੱਡੀ ਕੁ ਪਤਲੀ ਹੈ, ਉਹ ਇਹ ਵੇਖ ਲਓ ਵੀ ਜੇ ਕੰਮ ਇੱਥੇ ਆ ਗਿਆ ਹੈ, ਜੇ ਕੰਮ ਇੱਥੇ ਆ ਗਿਆ ਵੀ ਜੁਗਤਾਂ ਕਰਨ ਵਾਲਿਆਂ ਦੇ ਕੋਲੋਂ ਤੁਸੀਂ, ਜੇ ਮੇਰਾ ਮਤਲਬ ਹੈ ਕਿ ਆਪਣੀਆਂ ਤਾਰੀਫਾਂ ਕਰਵਾਉਣੀਆਂ ਨੇ, ਅਤੇ ਜੇ ਇੱਥੋਂ ਤੱਕ ਤੁਹਾਡੀ ਮੇਰਾ ਮਤਲਬ ਹੈ ਕਿ ਹੋ ਗਈ ਹੈ ਕਮੀ ਕੁਤਾਹੀ ਤੁਹਾਡੇ ਵਿੱਚ, ਅਤੇ ਜਾ ਕੇ ਉੱਥੇ ਅਡਿਆਲੇ ਮਾਫੀ ਮੰਗੋ, ਆਪਣੀ ਜਾਨ ਛੁਡਵਾਓ। ਉਹ ਮੈਨੂੰ ਇੱਕ ਲਤੀਫਾ ਯਾਦ ਆ ਗਿਆ, ਇੱਥੇ ਨਾ ਕੋਈ ਵੀ ਬੱਟ ਸਾਹਿਬ ਦੇ ਉੱਤੇ ਲਤੀਫਾ ਨਾ ਲਾਵੇ, ਅਤੇ ਮੈਨੂੰ ਇੱਕ ਲਤੀਫਾ ਯਾਦ ਆ ਗਿਆ ਵੈਸੇ ਵੀ। ਮਲਕਾ ਬਰਤਾਨੀਆ ਨੇ ਫੈਸਲਾ ਕੀਤਾ ਵੀ ਇੱਥੋਂ ਜਿਹੜੀ ਹੈ ਫੌਜ ਭਰਤੀ ਕਰਨੀ ਹੈ, ਸਾਡਾ ਜਿਹੜਾ ਇਲਾਕਾ ਸਾਰਾ ਪਾਕਿਸਤਾਨ ਦਾ, ਇੰਡੀਆ ਦਾ ਉਸ ਵੇਲੇ ਦਾ, ਅਤੇ ਉਹਨਾਂ ਜਾ ਕੇ ਇੱਕ ਮੀਰ ਆਲਮ ਦਾ ਘਰ ਵੀ ਖੜਕਾ ਦਿੱਤਾ ਕੁੰਡਾ। ਮੀਰ ਆਲਮ ਪਿਆਰ ਨਾਲ ਆਉਂਦੇ ਨੇ, ਵੈਸੇ ਮਰਾਸੀ ਵੀ ਆਉਂਦੇ ਨੇ ਉਹਨਾਂ ਨੂੰ।
ਅੰਦਰੋਂ ਮਾਂ ਜੀ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਕਿਹਾ ਵੀ ਪੁੱਤਰ ਕਿੱਧਰ ਆਏ ਹੋ? ਉਹਨਾਂ ਕਿਹਾ ਜੀ ਮਲਕਾ ਬਰਤਾਨੀਆ ਨੇ ਫੈਸਲਾ ਕੀਤਾ ਹੈ ਵੀ ਉਹਨਾਂ ਇੱਥੋਂ ਫੌਜ ਭਰਤੀ ਕਰਨੀ ਉੱਥੇ ਲੜਨ ਵਾਸਤੇ, ਜਿਹੜੀ ਜੰਗੇ ਅਜ਼ੀਮ ਹੋ ਰਹੀ ਸੀ, ਅਤੇ ਤੁਹਾਡੇ ਪੁੱਤਰ ਦਾ ਵੀ ਪਤਾ ਲੱਗਾ ਵੀ ਬੜਾ ਜਵਾਨ ਹੈ, ਅਤੇ ਉਹਨੂੰ ਭਰਤੀ ਕਰਨ ਵਾਸਤੇ ਆਏ ਹੈ, ਅਤੇ ਉਹਦਾ ਨਾਂ ਨੰਬਰ ਜ਼ਰਾ ਲਿਖਵਾ ਦਿਓ, ਨਾਂ ਪਤਾ ਸਾਰੀ ਚੀਜ਼ਾਂ, ਤਾਂ ਕਿ ਉਹਨੂੰ ਵੀ ਭਰਤੀ ਕਰ ਲਈਏ। ਉਹਨੇ ਕਿਹਾ ਵੀ ਪੁੱਤਰ ਇਹ ਤੁਹਾਨੂੰ ਪਤਾ ਘਰ ਕਿਹਦਾ ਹੈ? ਉਹਨਾਂ ਕਿਹਾ ਜੀ ਪਤਾ ਹੈ। ਉਹਨਾਂ ਕਿਹਾ ਕਿਹਦਾ ਹੈ? ਉਹਨਾਂ ਕਿਹਾ ਪੁੱਤਰ, ਉਹਨਾਂ ਨੇ ਅੱਗੋਂ ਕਿਹਾ ਕਿ ਮਾਂ ਜੀ ਮੀਰ ਆਲਮਾਂ ਦਾ ਹੈ, ਸਾਨੂੰ ਪਤਾ ਹੈ, ਮਰਾਸੀ ਹੋ ਤੁਸੀਂ। ਉਹਨਾਂ ਕਿਹਾ ਪੁੱਤਰ ਇਹ ਮਲਕਾ ਨੇ ਤੁਹਾਨੂੰ ਘੱਲਿਆ? ਉਹਨਾਂ ਕਿਹਾ ਹਾਂਜੀ। ਉਹਨਾਂ ਕਿਹਾ ਫਿਰ ਪੁੱਤਰ ਮਲਕਾ ਨੂੰ ਮੇਰਾ ਇੱਕ ਸੁਨਾਹ ਦੇ ਦਿਓ ਕਿ ਜੇ ਗੱਲ ਇੱਥੋਂ ਤੱਕ ਕੱਪੜ ਗਈ ਹੈ ਵੀ ਮਲਕਾ ਦੀ ਲੜਾਈ ਹੁਣ ਮਰਾਸੀਆਂ ਨੇ ਲੜਨੀ, ਮੀਰ ਆਲਮਾਂ ਨੇ ਲੜਨੀ ਜਾ ਕੇ, ਤੇ ਫਿਰ ਮਲਕਾ ਨੂੰ ਆਖੋ ਵੀ ਮਾफ़ੀ ਮੰਗ ਲੈ, ਸੁਲਾਈ ਕਰ ਲੈ ਦੂਜੀ ਪਾਰਟੀ ਨਾਲ। DGISPR ਸਾਹਿਬ, ਮੇਰਾ ਵੀ ਤੁਹਾਨੂੰ ਮਸ਼ਵਰਾ ਇਹੀ ਹੈ ਵੀ ਜੇ ਇਹੋ ਜਿਹੇ ਸੱਜਣਾ ਨੇ ਜਨਾਬ ਦੀ ਹੁਣ ਕੰਪਨੀ ਦੀ ਮਸ਼ਹੂਰੀ ਕਰਨੀ ਹੈ, ਅਤੇ ਮੇਰਾ ਮਸ਼ਵਰਾ ਹੈ ਵੀ ਜਾਓ ਉੱਥੇ, ਮੈਂ ਜਾਣਨਾ ਖਾਨ ਸਾਹਿਬ ਮਾफ़ ਕਰ ਦੇਣਗੇ, ਯਕੀਨ ਕਰੋ ਕਰ ਦੇਣਗੇ। ਤੁਸੀਂ ਜਾਓ, ਮਾफ़ੀ ਮੰਗੋ, ਅਤੇ ਪਾਕਿਸਤਾਨ ਨੂੰ ਸਿੱਧੇ ਰਾਹ 'ਤੇ ਆਉਣ ਦਿਓ, ਕੋਈ ਖੁਦਾ ਦਾ ਖੌਫ ਕਰੋ। ਮੈਨੂੰ ਇੱਥੋਂ ਇਜਾਜ਼ਤ ਦਿਓ, ਤੇ ਰੱਬ ਰੱਖ।